ਤੇ ਹਰਜੋਤ ਸਿੰਘ ਜੀ ਆਪਣੇ ਨਾਲ ਜਿਹੜੇ ਟਰੱਕ ਡਰਾਈਵਰ ਮੁੰਡਾ ਆ ਉਹ ਇਸ ਟਾਈਮ ਜੁੜ ਚੁੱਕਾ ਆ ਜਿਹਨੇ ਵੀਡੀਓਜ਼ ਤੇ ਫੋਟੋਜ਼ ਘੱਲੀਆਂ ਵੀ ਕੁਛ ਸਮਾਂ ਪਹਿਲਾਂ ਕੁਛ ਦਿਨ ਪਹਿਲਾਂ ਐਰੀਜ਼ੋਨਾ ਦੇ ਵਿੱਚ ਇੱਕ ਥਾਂ ਦੇ ਉੱਤੇ ਉਹਦੇ ਟਰੱਕ ਦੇ ਉੱਤੇ ਸ਼ੂਟ ਹੋਇਆ, ਗੋਲੀ ਜਿਹੜੀ ਉਹ ਚੱਲੀ ਆ। ਉਹਦੀ ਵਿੰਡਸ਼ੀਲਡ, ਉਹਦੇ ਸਾਈਡ ਵਾਲਾ ਡਰਾਈਵਰ ਸਾਈਡ ਵਾਲਾ ਜਿਹੜੀ ਵਿੰਡੋ ਆ ਉਹ ਜਿਹੜੀ ਕਹਿ ਲਓ ਵੀ ਚਕਨਾਚੂਰ ਜਿਹੜੀ ਉਹ ਹੋ ਗਈ। ਬਾਅਦ 'ਚ ਉਹਨੇ ਹੋਰ ਦੱਸਿਆ, ਹੋਰ ਕਈ ਗੱਲਾਂ ਕੀਤੀਆਂ, ਉਹ ਆਪਾਂ ਉਹਦੇ ਨਾਲ ਗੱਲਬਾਤ ਕਰਦੇ ਹਾਂ। ਸੁਖ ਮੁਲਤਾਨੀ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਆ। ਹਾਂਜੀ ਸੁਖ ਮੁਲਤਾਨੀ ਜੀ, ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਭਾਜੀ। ਪੰਜਾਬੀ ਰੇਡੀਓ ਦੇਖ ਰਹੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਸੁਖ ਵੀ ਤੇ ਦੱਸਿਓ ਵੀ ਇਹ ਘਟਨਾ ਪਹਿਲਾਂ ਤੇ ਇਹ ਦੱਸੋ ਵੀ ਕਿੱਥੇ ਹੋਈ, ਕਿੱਦਾਂ ਹੋਈ, ਸੋ ਸਾਰਾ ਵਿਸਤਾਰ ਦੇ ਨਾਲ ਦੱਸੋ ਕੀ ਕੁਛ ਜਿਹੜਾ ਆ ਇਹ ਵਾਪਰਿਆ, ਕੀ ਫੀਲਿੰਗ ਆ ਰਹੀਆਂ ਸੀਗੀਆਂ, ਕਿੱਦਾਂ ਜਿਹੜਾ ਆ ਉਹ ਤੁਸੀਂ ਦੇਖ ਕੇ ਆਏ ਹੁੰਦੇ ਆ। ਇਹ ਭਾਜੀ ਐਕਚੁਅਲੀ ਹੈਗੀ ਆ ਸੈਚਰਡੇ ਨਾਈਟ ਦੀ। ਠੀਕ ਹੈ। ਇੰਟਰਸਟੇਟ 40 ਈਸਟ ਫਲੈਗਸਟਾਫ ਐਰੀਜ਼ੋਨਾ ਦੇ ਵਿੱਚ ਐਗਜ਼ਿਟ 201 ਤੇ ਜਦੋਂ ਉੱਥੇ ਲਾਈਕ ਮੇਰੇ ਅੱਗੇ ਕੋਈ ਵੀ ਗੱਡੀ ਜਾਂ ਏਦਾਂ ਟਰੱਕ ਕੁਝ ਵੀ ਨਹੀਂ ਸੀ ਜਾ ਰਿਹਾ ਤੇ ਲਾਈਕ ਨਾਰਮਲ ਆਪਣਾ 65 ਦਾ ਜ਼ੋਨ ਸੀ। ਤੇ ਅਚਾਨਕ ਹੀ ਨਾ ਇੱਕ ਬਲਾਸਟ ਜਿਹੀ ਆਵਾਜ਼ ਆਈ। ਜਦੋਂ ਮੇਰੇ ਬਲਾਸਟ ਜਿਹੀ ਆਵਾਜ਼ ਆਈ ਤਾਂ ਇੱਕ ਨਾਰਮਲ ਅਸੀਂ ਸਾਡੇ ਜਿੱਦਾਂ ਟਰੱਕਾਂ ਦੇ ਕੋਈ ਪੱਥਰ ਵੱਜ ਜਾਂਦਾ, ਕੋਈ ਰੌਕ ਹੁੰਦਾ ਜਿੱਦਾਂ ਵੀ, ਤਾਂ ਆਪਾਂ ਨੂੰ ਪਤਾ ਲੱਗ ਜਾਂਦਾ। ਇਹ ਜਿਹੜੀ ਆਵਾਜ਼ ਸੀ ਬਹੁਤ ਜ਼ਿਆਦਾ ਇੱਕ ਕਾਈਂਡ ਆਫ ਬਲਾਸਟਿੰਗ ਦੀ ਆਵਾਜ਼ ਸੀ। ਤੇ ਮੈਨੂੰ ਰਾਈਡਵੇ ਦਾ ਇਹ ਨਹੀਂ ਪਤਾ ਲੱਗਾ ਕਿ ਲਾਈਕ ਕੋਈ ਐਕਸਲ ਬ੍ਰੇਕ ਹੋ ਗਿਆ ਜਾਂ ਕੀ ਹੋ ਗਿਆ, ਕਿ ਇੰਨੀ ਹੈਵੀ ਆਵਾਜ਼ ਸੀ। ਠੀਕ ਹੈ। ਉਸ ਵੇਲੇ ਤਾਂ ਮੈਨੂੰ ਪਤਾ ਨਹੀਂ ਲੱਗਾ ਤੇ ਯਕਦਮ ਜਦੋਂ ਫਿਰ ਮੈਂ ਮਾੜਾ ਜਿਹਾ ਫਿਰ ਮੈਂ ਆਪਣੇ ਫਲੈਸ਼ਰ ਔਨ ਕੀਤੇ ਆ, ਕਿਉਂਕਿ ਅੱਗੇ ਪਿੱਛੇ ਤਾਂ ਕੋਈ ਮੇਰੇ ਗੱਡੀ ਹੈ ਹੀ ਨਹੀਂ ਸੀ, ਨਾ ਟਰੱਕ ਸੀ ਕਿ ਜਿਹੜੀ ਰੋਕ ਕੋਈ ਸਟੋਨ ਵੱਜ ਸਕਦਾ ਸੀ। ਤਾਂ ਫਿਰ ਮੈਂ ਫਲੈਸ਼ਰ ਔਨ ਕੀਤੇ ਤੇ ਦਵਾ ਦਵ ਐਗਜ਼ਿਟ ਕੱਢਿਆ ਅੱਗੇ 204 ਆਈ ਥਿੰਕ ਉਹਦੇ ਨੇੜੇ ਤੇੜੇ ਮੈਂ ਐਗਜ਼ਿਟ ਕੱਢਿਆ। ਤੇ ਜਦੋਂ ਮੈਂ ਐਗਜ਼ਿਟ ਕੱਢਿਆ ਤਾਂ ਦੇਖਿਆ ਮੇਰੇ ਬਿਲਕੁਲ ਹੀ ਆਈ ਸਾਈਡ ਜਿੱਦਾਂ ਫਰੰਟ ਡਰਾਈਵਰ ਸਾਈਡ ਦੇ ਉੱਤੇ ਵੱਜੀਆਂ ਸੀ 2 ਗੋਲੀਆਂ ਦੇ ਨਿਸ਼ਾਨ। 2 ਗੋਲੀਆਂ ਦੇ ਨਿਸ਼ਾਨ, 2 ਸ਼ਾਟ ਸੀ। ਤੇ ਉਹ ਜਿੱਦਾਂ ਬਾਹਰੋਂ ਵੀ ਚਕਨਾਚੂਰ ਹੋ ਗਿਆ, ਸ਼ੀਸ਼ਾ ਦੇ ਅੰਦਰੋਂ ਜਿਹੜਾ ਚੂਰੇ ਚੂਰ ਹੋ ਕੇ ਤੇ ਮੇਰੇ ਉੱਪਰ ਡਿੱਗ ਗਿਆ। ਜਿੱਦਾਂ ਸ਼ੀਸ਼ਾ ਬਾਂਹ ਤੇ ਕਿਰਕ ਜਿਹੜੀ ਹੁੰਦੀ ਹੈ ਡੇਗੀ ਤੁਹਾਡੇ ਉੱਤੇ, ਛੋਟੇ ਛੋਟੇ ਉਹਦੇ ਟੁਕੜੇ। ਹਾਂ, ਜਿੱਦਾਂ ਚੂਰਾ ਚੂਰ ਹੋ ਜਾਂਦਾ ਨਾ, ਤੇ ਉਹ ਤੁਹਾਡੇ ਉੱਤੇ ਬਿਲਕੁਲ, ਕਿਉਂਕਿ ਵੱਜਿਆ ਹੀ ਡਰਾਈਵਰ ਸਾਈਡ ਦੇ ਉੱਤੇ ਸੀ ਉਹ ਸ਼ਾਟ। ਤੇ ਪਰ ਉਹ ਜਿਹੜੀ ਆਈ ਡੋਂਟ ਨੋ ਹੁਣ ਕਿਹੜੀ ਗਨ ਸੀ, ਉਹ ਜਿਹੜੀ ਗੋਲੀ ਆਰ ਪਾਰ ਨਹੀਂ ਹੋਈ, ਪਰ ਅੰਦਰਲਾ ਸ਼ੀਸ਼ਾ ਵੀ ਚੂਰਾ ਚੂਰ, ਬਾਹਰੋਂ ਵੀ ਚੂਰਾ ਚੂਰ ਸੀ। ਤੇ ਮੈਂ ਐਗਜ਼ਿਟ ਜੈਸਾ ਹੀ ਕੱਢਿਆ ਤੇ ਸਟਾਪ ਸਾਈਨ ਤੇ ਰੁਕਿਆ ਤੇ ਮੈਂ ਦਵਦਾ ਦੇਖਿਆ ਕਿ ਲਾਈਕ ਕੋਈ ਟਰੱਕ ਸਟਾਪ ਦੇਖਦਾ ਵਾਂ, ਕਿਉਂਕਿ ਮੇਰੇ ਥੋੜਾ ਬਹੁਤ ਜਿੱਦਾਂ ਬਾਹ ਤੋਂ ਪੱਟ ਤੋਂ ਇਹਦਾ ਬਲੱਡ ਨਿਕਲਣ ਲੱਗ ਪਿਆ ਜਿੱਥੇ ਚੂਰਾ ਡਿੱਗਾ ਸੀ। ਠੀਕ ਹੈ। ਜਿੱਥੇ ਸ਼ੀਸ਼ਾ ਵੱਜਿਆ ਤੁਹਾਡੇ, ਮਤਲਬ ਬੇਸਿਕਲੀ। ਮੈਂ ਟਰੱਕਰ ਪਾਸ ਐਪ ਖੋਲੀ ਕਿ ਟਰੱਕ ਸਟਾਪ ਦੇਖਦਾ, ਉੱਥੇ ਚਲਾ ਜਾਣਾ, ਕਲੀਨ ਅਪ ਕਰਾਂ। ਇਹ ਕਿਹੜੇ ਐਗਜ਼ਿਟ ਤੇ ਹੋਇਆ ਐਰੀਜ਼ੋਨਾ ਚ? ਇਹ ਜਿਹੜਾ ਸ਼ਾਟ ਹੈ ਬਿਲਕੁਲ, ਹੁਣ ਮੈਂ ਜੋ ਵੀਡੀਓ ਕੱਢ ਕੇ ਦੇਖੀ ਹੈ, ਇਹ ਐਗਜ਼ਿਟ 201 ਦੇ ਉੱਤੇ ਹੋਇਆ। ਅੱਛਾ, ਇਹ ਮੈਨੂੰ ਪਤਾ, ਤੁਸੀਂ ਆਪਾਂ ਆਪਣੇ ਸਰੋਤਿਆਂ ਦੇ ਨਾਲ ਵੀ ਬਾਅਦ ਸ਼ੇਅਰ ਕਰਦੇ ਹਾਂ ਇਹ ਜਿਹੜੀ ਵੀਡੀਓ ਵੀ ਇਹਨਾਂ ਦੇ, ਕਿਉਂਕਿ ਇਹਨਾਂ ਦੇ ਡੈਸ਼ ਕੈਮ ਲੱਗਾ ਸੀਗਾ, ਸੋ ਉਹਦੇ ਵਿੱਚ ਕਿਉਂਕਿ ਉਹ ਹਿਲਦਾ ਨਜ਼ਰ ਆਉਂਦਾ ਹੈ ਜਦੋਂ ਵੱਜਦਾ, ਸ਼ਾਟ ਵੱਜਦਾ ਆ, ਪਤਾ ਲੱਗਦਾ ਹੈ ਵੀ ਕੁਛ ਵੱਜਾ ਆ। ਹਾਂਜੀ, ਜਦੋਂ ਵੀਡੀਓ ਨੂੰ ਕਲੀਅਰਲੀ ਦੇਖੋਗੇ ਕਿ ਮੇਰੇ ਸ਼ੀਸ਼ੇ ਦੇ ਉੱਤੇ ਇੱਕ ਤੁਹਾਨੂੰ ਪਹਿਲੇ ਜਿੱਦਾਂ ਬਲਰੀ ਜਿਹਾ ਇੱਕ ਦਾਗ ਜਾਂ ਕੈਮਰੇ ਤੁਹਾਡੇ ਦੂਜੇ ਪਾਸੇ ਵੀ ਉਹ ਅਕ੍ਰੋਸ ਦਾ ਫਰੀਵੇ ਪਰਲੇ ਪਾਸਿਓ ਜਾ ਕੇ ਜਿਹੜੀ ਉਹ ਗੋਲੀ ਇੱਧਰ ਨੂੰ ਆਈ ਆ। ਹਾਂਜੀ, ਅਪਕਮਿੰਗ ਟ੍ਰੈਫਿਕ ਸੀ ਜਿਹੜੀ, ਇਵਨ ਲਾਈਕ ਮੈਂ ਰਾਈਟ ਲਾਈਨ ਦੇ ਵਿੱਚ ਸੀ, ਮੇਰੀ ਲੈਫਟ ਲਾਈਨ ਖਾਲੀ ਹੈ, ਫਿਰ ਆਲਮੋਸਟ 25 ਤੋਂ 30 ਫੁੱਟ ਦੀ ਡਿਸਟ ਹੋਏਗੀ। ਉਹਨੂੰ ਕ੍ਰੋਸ ਕਰਕੇ ਉਧਰਲੀ ਟ੍ਰੈਫਿਕ ਦੇ ਜਿਹੜੇ ਸ਼ੋਲਡਰ ਤੇ ਗੱਡੀ ਖੜੀ ਸੀ, ਇੱਕ ਹੈਡਲਾਈਟ ਤੁਸੀਂ ਉਹ ਵੀਡੀਓ ਦੇ ਵਿੱਚ ਦੇਖ ਸਕਦੇ ਆ, ਉਹ ਹੈਡਲਾਈਟ ਔਨ ਹੈ ਤੇ ਮੇਰੀ ਬਿਲਕੁਲ ਉਹ ਹੈਡਲਾਈਟ ਦੇ ਉੱਤੇ ਤੁਸੀਂ ਗੌਰ ਨਾਲ ਦੇਖੀ ਜਾਓ ਤੇ ਮੇਰੇ ਸ਼ੀਸ਼ੇ ਦੇ ਉੱਤੇ ਜਿਹੜਾ ਇੱਕ ਦਾਗ ਜਿਹਾ ਬਣਿਆ ਜਾਂ ਕੈਮਰੇ ਤੇ ਮਾੜਾ ਜਿਹਾ ਦਾਗ ਸੀ, ਉਹਨੂੰ ਬੜੇ ਗੌਰ ਨਾਲ ਦੇਖੋਗੇ ਤੇ ਉੱਥੋਂ ਤੁਹਾਨੂੰ ਸ਼ਾਟ ਆਉਂਦੇ ਬਿਲਕੁਲ ਨਜ਼ਰ ਆਉਣਗੇ। ਸੋ ਇਹ ਬੜੀ ਮੰਦਭਾਗੀ ਘਟਨਾ ਜਿਹੜੀ ਵਾਪਰੀ। ਆਪਾਂ ਹਰਜੋਤ ਸਿੰਘ ਜੀ ਪਹਿਲਾਂ ਵੀ ਇਦਾਂ ਦੀਆਂ ਖਬਰਾਂ ਕਰਦੇ ਰਹੇ ਹਾਂ ਵੀ ਕਈ ਵਾਰੀ ਕੋਈ ਟੀਨੇਜਰ ਜਾਂ ਕੋਈ ਸ਼ਦਾਈ ਕੋਈ ਬ੍ਰਿਜ ਤੋਂ ਖੜ ਕੇ ਜਾਂ ਰੋੜੇ ਮਾਰਦੇ ਆ, ਵੱਟੇ ਮਾਰਦੇ ਆ, ਜਾਂ ਕੁਛ ਅਜਿਹਾ ਜਿਹੜਾ ਉਹ ਕਰਦੇ ਆ। ਇਹ ਤਾਂ ਕਿਉਂਕਿ ਜੇ ਦੂਜੀ ਹੁੰਦੀ ਗੋਲੀ ਤਾਂ ਸ਼ਾਇਦ ਆਰ ਪਾਰ ਜਿਹੜੀ ਹੋ ਜਾਂਦੀ ਸੀ। ਚਲੋ ਬਚਾਅ ਇਸ ਗੱਲੋਂ ਰਹਿ ਗਿਆ ਵੀ ਤੁਹਾਡੇ ਇਹ ਸ਼ੀਸ਼ੇ ਚੋਂ ਆਰ ਪਾਰ ਨਾ ਹੋ ਕੇ ਸ਼ੀਸ਼ਾ ਕਰੈਕ ਹੋਇਆ ਤੇ ਤੁਹਾਨੂੰ ਕਹਿ ਲਓ ਵੀ ਪੁੱਲ ਓਵਰ ਕਰਨ ਦਾ ਮੌਕਾ ਮਿਲ ਗਿਆ, ਬਚਾਅ ਹੋ ਗਿਆ ਬਹੁਤ ਜ਼ਿਆਦਾ। ਅਤੇ ਤੁਸੀਂ ਦੱਸ ਰਹੇ ਸੀਗੇ ਵੀ ਤੁਹਾਡੇ ਮਗਰ ਇੱਕ ਹੋਰ ਟਰੱਕ ਵਾਲੇ ਦੇ ਨਾਲ ਵੀ ਸੇਮ ਹੀ ਵਾਪਰਿਆ। ਹਾਂਜੀ,
ਉਹੀ ਭਾਜੀ ਮੈਂ ਜੈਸੇ ਹੀ ਐਗਜ਼ਿਟ ਕੱਢਿਆ ਮੈਨੂੰ ਕਿਉਂਕਿ ਬਰਨਿੰਗ ਹੋਣ ਲੱਗ ਪਈ ਸੀ ਬਾਂਹ ਦੇ ਪੱਟ ਤੇ, ਕਿਉਂਕਿ ਜਿੱਦਾਂ ਹੀ ਉਹ ਡਿੱਗਾ ਸੀ ਥੋੜਾ ਬਹੁਤਾ ਬਲੱਡ ਸੀ, ਤੇ ਮੈਂ 204 ਆਈ ਥਿੰਕ, ਮੈਨੂੰ ਸ਼ੋਰ ਨਹੀਂ ਐਗਜ਼ਿਟ, ਮੈਂ ਕੱਢ ਲਿਆ ਐਗਜ਼ਿਟ ਫਲੈਸ਼ਰ ਔਨ ਕਰਕੇ। ਤੇ ਜੈਸੇ ਹੀ ਮੈਂ ਆਪਣਾ ਟਰੈਕਰ ਪਾਸ ਖੋਲਿਆ ਕਿ ਟਰੱਕ ਸਟਾਪ ਦੇਖਦਾ, ਤੇ ਮੈਂ ਟਰੱਕ ਸਟਾਪ ਦੇਖਿਆ ਕਿ 4 ਮੀਲਾਂ ਪਿੱਛੇ 5 ਇੱਕ ਟਰੱਕ ਸਟਾਪ ਹੈਗਾ ਸੀ। ਮੈਂ ਰਾਈਟ ਵੇ ਲੈਫਟ ਮਾਰੀ ਤਾਂ ਦੇਖਿਆ ਇੱਕ ਮੇਰੇ ਮਗਰ ਹੋਰ ਆ ਕੇ ਟਰੱਕ ਖੜਾ, ਉਹਨੇ ਵੀ ਸ਼ੋਲਡਰ ਦੇ ਉੱਤੇ ਆਪਣਾ ਟਰੱਕ ਨਹੀਂ ਕੱਢਿਆ ਤੇ ਨਾ ਹੀ ਉਹਨੇ ਕੁਝ ਕੀਤਾ, ਉਹਨੇ ਫਲੈਸ਼ਰ ਔਨ ਕੀਤਾ ਤੇ ਬਾਹਰ ਆਣ ਕੇ ਉਹ ਘੁੰਮਣ ਲੱਗ ਪਿਆ ਟਰੱਕ ਦੇ। ਉਹ ਵੀ ਲਾਈਕ ਦੇਖਣ ਲੱਗ ਉਹਦੇ ਗਿਆ। ਵੀ ਹੋਇਆ ਸੀ। ਹੂੰ। ਹਾਂਜੀ, ਉਹ ਰਾਈਟ ਵੇ ਉਹ ਵੀ ਮੇਰੇ ਮਗਰ ਹੀ ਆ ਗਿਆ ਤੇ ਉਹਨੇ ਵੀ ਸ਼ੋਲਡਰ ਹੀ ਨਹੀਂ ਯੂਜ਼ ਕੀਤਾ ਕਿ ਸ਼ੋਲਡਰ ਤੇ ਆਪਾਂ ਆਫ ਰੈਂਪ ਤੇ ਜਾਂ ਔਨ ਰੈਂਪ ਤੇ ਟਰੱਕ ਖੜਾ ਕਰ ਲੈਂਦੇ, ਉਹਨੇ ਵੀ ਨਹੀਂ ਕੀਤਾ, ਉਹਨੇ ਵੀ ਮੇਰੇ ਮਗਰ ਹੀ ਖੜਾ ਕਰਕੇ ਰਾਈਟ ਵੇ ਬਾਹਰ ਆ ਗਿਆ। ਹੂੰ। ਫਿਰ ਉਹਦੇ ਤੇ ਕੀ ਹੋਇਆ? ਠੀਕ ਹੈ। ਤੇ ਸੁਖਮਲਤਾਨ ਜੀ ਤੁਸੀਂ ਦੋਨਾਂ ਨੇ ਫਿਰ ਕੀ ਪੁਲਿਸ ਦੇ ਨਾਲ ਵੀ ਕੀਤੀ, ਉਹਨਾਂ ਦੇ ਨਾਲ ਗੱਲ ਕੀਤੀ, ਉਹਨਾਂ ਨੂੰ ਸ਼ਿਕਾਇਤ ਲਿਖਾਈ ਵੀ ਇੱਦਾਂ ਜਿਹੜਾ ਵਾਪਰਿਆ ਐਰੀਜ਼ੋਨਾ ਦੇ ਵਿੱਚ ਉਹਨਾਂ ਦੇ ਨਾਲ? ਭਾਜੀ ਇਹ ਦੇਖੋ, ਕਿਉਂਕਿ ਨਾ ਤਾਂ ਮੇਰੇ ਕੋਲ ਗੱਡੀ ਦਾ ਪ੍ਰੂਫ ਸੀ, ਓਨਲੀ ਗੱਡੀ ਦੇਖ ਸਕਦਾ ਸੀ। ਗੱਡੀ ਹੁਣ ਡੈਸ਼ ਕੈਮ ਦੇ ਵਿੱਚ ਜਿਹੜੀ ਦੇਖੀ ਆ ਉਹ ਤੇ ਤੁਹਾਨੂੰ ਕੋਈ ਪਲੇਟ ਸ਼ੋਰ ਨਹੀਂ ਹੋ ਰਹੀ, ਨਹੀਂ, ਉਹ ਕਿਉਂਕਿ ਦਿਖਦੀ ਨਹੀਂ। ਆਲਮੋਸਟ 30-40 ਫੀਟ ਅਵੇ ਸੀ ਤੁਹਾਡੇ ਤੋਂ, ਕਿਉਂਕਿ ਵਿੱਚ ਡਿੱਚ ਆ, ਫਿਰ ਉਹ ਅਪਕਮਿੰਗ ਟ੍ਰੈਫਿਕ ਤੇ ਸੀ ਉਹ ਗੱਡੀ ਖੜੀ। ਤੇ ਪ੍ਰੂਫ ਮੇਰੇ ਕੋਲ ਹੈ ਨਹੀਂ ਸੀ ਕੋਈ ਉਹ ਗੱਡੀ ਦਾ, ਕੋਈ ਲਾਇਸੈਂਸ ਪਲੇਟ ਵਗੈਰਾ। ਅਗਰ ਮੈਂ ਉੱਥੇ ਕਰਦਾ ਤੇ ਟਰੱਕਰ ਵੀਰਾਂ ਨੂੰ ਤਾਂ ਪਹਿਲੇ ਪਤਾ ਕਿ ਜਿਹੜੀ ਐਰੀਜ਼ੋਨਾ ਵਾਲੀ DOT ਉਹ ਕਿੰਨੇ ਕੂਲ ਨੇ ਟਰੱਕਾਂ ਵਾਲਿਆਂ ਨਾਲ। ਹੋਰ ਉਹਨਾਂ ਨੇ ਮੈਨੂੰ ਆਊਟ ਆਫ ਆਰਡਰ ਪਾ ਕੇ ਖੜਾ ਕਰਨਾ ਸੀ, ਉੱਥੇ ਉਹਨਾਂ ਨੇ ਕਿਹੜਾ ਸ਼ੀਸ਼ਾ ਪਵਾ ਦੇਣਾ ਸੀ। ਤੇ ਫਿਰ ਮੈਂ ਤਾਂ ਹੁਣ ਇਹ ਤਾਂ ਓਨਰ ਪੇਟਰ ਦੇ ਐਕਸਪੈਂਸ ਆਣਾ ਸੀ, ਨਾ ਹੀ ਤਾਂ ਕੋਈ ਇੰਸ਼ੋਰੈਂਸ ਥਰੂ ਜਾਏਗਾ ਇੰਨਾ ਕੁ ਆਪਣਾ ਨੁਕਸਾਨ। ਤੇ ਫਿਰ ਮੈਂ ਆਪਣੇ ਪਿੱਛੇ ਟਰੱਕ ਸਟਾਪ ਤੇ ਆ ਕੇ ਖੜਿਆ, ਫਿਰ ਉੱਥੇ ਮੈਂ ਕਾਲਾਂ ਕੀਤੀਆਂ, ਮੈਨੂੰ ਲਾਈਕ ਕੋਈ ਸਰਵਿਸ ਨਹੀਂ ਮਿਲੀ ਨਾਈਟ ਟਾਈਮ। ਐਂਡ ਅਨਲਕਲੀ ਕਿ ਅਗਲਾ ਲਾਈਕ ਸੰਡੇ ਸੀ, ਸੰਡੇ ਵੀ ਮੈਨੂੰ ਕੋਈ ਸਰਵਿਸ ਹੀ ਨਹੀਂ ਮਿਲੀ। ਫਿਰ ਹੁਣ ਮੰਡੇ ਮੈਂ ਹੁਣ ਸ਼ੀਸ਼ਾ ਪਵਾਇਆ। ਅੱਛਾ, ਮੰਡੇ ਨੂੰ ਜਾ ਕੇ ਹੁਣ ਤੁਸੀਂ ਸ਼ੀਸ਼ਾ ਜਿਹੜਾ ਪਵਾਇਆ। ਇਹ ਸਾਰੀ ਘਟਨਾ ਜਦੋਂ ਤੁਸੀਂ ਨਾਲ ਹੀ ਉਤਰ ਕੇ ਦੇਖਿਆ, ਤੁਹਾਨੂੰ ਉਦੋਂ ਹੀ ਦੱਸ ਗਏ ਸੀਗੇ ਵੀ ਇਹ ਸ਼ਾਟ ਜਿਹੜੇ ਉਹ ਲੱਗੇ ਆ, ਮਲਟੀਪਲ ਸ਼ਾਟਸ ਲੱਗੇ ਆ ਤੁਹਾਡੇ ਟਰੱਕ ਦੇ ਉੱਤੇ? ਭਾਜੀ ਇਹ ਜਦੋਂ ਹੋਇਆ ਸੀ ਨਾ, ਮੈਂ ਤੁਹਾਨੂੰ ਦੱਸਿਆ ਇਹ ਤਾਂ ਰੌਕ ਦੀ ਆਵਾਜ਼ ਆਉਂਦੀ ਆ, ਕੋਈ ਪੱਥਰ ਵੱਜੇ ਦੀ ਨਾ, ਉਹਦੀ ਇੱਕ ਆਵਾਜ਼ ਦਾ ਪਹਿਲੇ ਵੀ ਕਈ ਵਾਰ ਵੱਜਦੇ ਆ, ਮੈਨੂੰ ਕਾਫੀ ਦੇਰ ਹੋ ਗਈ ਟਰੈਕਿੰਗ ਦੇ ਵਿੱਚ ਪਤਾ ਲੱਗਦਾ। ਇਹ ਜਦੋਂ ਵੱਜਿਆ ਸੀ ਨਾ ਤੇ ਲਾਈਕ ਇਹਦੀ ਆਵਾਜ਼ ਹੀ ਬਹੁਤ ਜ਼ਿਆਦਾ ਲਾਈਕ ਬਲਾਸਟਿੰਗ ਆਵਾਜ਼ ਸੀ, ਹਨਾ। ਤਾਂ ਰਾਈਟ ਤੇ ਤਾਂ ਨਹੀਂ ਪਤਾ ਲੱਗਾ ਕਿ ਇਹ ਗਨ ਸ਼ੋਟ ਹੈ ਜਾਂ ਕੀ ਹੋਇਆ ਵੇ, ਤੇ ਇੰਨਾ ਜ਼ਿਆਦਾ ਸ਼ੀਸ਼ਾ ਕਰੈਕ ਹੋ ਜਾਣਾ ਤੇ ਬਾਹਰਲਾ ਹਿੱਸਾ ਵੀ ਚਕਨਾਚੂਰ ਤੇ ਅੰਦਰਲਾ ਵੀ ਚੂਰੋ-ਚੂਰ ਹੋ ਕੇ ਡਿੱਗ ਜਾਣਾ। ਕਦੇ ਏਦਾਂ ਚੂਰੋ-ਚੂਰ ਹੋ ਕੇ ਅੰਦਰ ਡਿੱਗਦਾ ਨਹੀਂ ਸ਼ੀਸ਼ਾ ਵੀ। ਨਹੀਂ, ਇੱਥੇ ਡੈਫੀਨੇਟਲੀ ਐਰੀਜ਼ੋਨਾ DOT, ਐਰੀਜ਼ੋਨਾ ਪੁਲਿਸ ਵਾਲਿਆਂ ਨੂੰ ਭਾਈ ਥੋੜਾ ਧਿਆਨ ਦੇਣ ਦੀ ਜ਼ਰੂਰਤ ਆ ਵੀ ਤੁਸੀਂ ਟਰੱਕਰਸ ਦੇ ਦੁਆਲੇ ਇੰਨਾ ਜਿਹੜਾ ਹੋ ਜਾਂਦੇ ਆ ਵੀ ਜਦੋਂ ਉਹਨਾਂ ਦੀ ਲਾਈਫ ਜਿਹੜੀ ਆ ਉਹ ਖਤਰੇ 'ਚ ਪੈ ਗਈ, ਉਹ ਇਸ ਡਰੋਂ ਨਹੀਂ ਉਹਨਾਂ ਦੇ ਨਾਲ ਕੰਟੈਕਟ ਕਰ ਰਹੇ ਵੀ ਭਾਈ ਕਿਤੇ ਆਊਟ ਆਫ ਆਰਡਰ ਜਿਹੜਾ ਆ ਉਹ ਉਹਨਾਂ ਨੂੰ ਨਾ ਕਰ ਦੇਣ। ਦਿਸ ਇਜ਼ ਰੀਅਲੀ ਬੈਡ। ਇਦਾਂ ਹੋਣਾ ਨਹੀਂ ਜਿਹੜਾ ਉਹ ਚਾਹੀਦਾ ਜੀ। ਇਹਨੇ ਤਾਂ ਇਹੀ ਕਰਨਾ, ਕਿਉਂਕਿ ਜਿਹੜਾ ਸ਼ਾਟ ਸੀ ਨਾ ਬਿਲਕੁਲ ਮੇਰੇ ਫਰੰਟ ਦੇ ਸਟੀਅਰਿੰਗ ਦੇ ਸਾਹਮਣੇ ਵੱਜਿਆ। ਤੁਸੀਂ ਦੇਖ ਸਕਦੇ ਹੋ ਉਹ ਦੋ ਸ਼ਾਟ ਹੈ, ਉਹ ਦੋ ਸ਼ਾਟ ਜੈਸਾ ਹੀ ਇੱਕ ਸ਼ਾਟ ਵੱਜਦਾ ਤੇ ਉਹ ਲਾਈਕ 2 ਇੰਚ ਗੋਲ ਸਰਕਲ ਬਣਦਾ ਤੇ ਦੂਜੇ ਦਾ ਵੀ 2 ਇੰਚ ਗੋਲ ਸਰਕਲ ਬਣਦਾ। 8 ਦਾ ਸਾਈਨ ਬਣ ਗਿਆ, ਦੋ ਸ਼ਾਟ ਕਲੀਅਰ ਹੁੰਦੇ ਨੇ। ਤੇ ਨਹੀਂ ਸੁਖ ਭਾਜੀ, ਤੁਹਾਡਾ ਵਿਚਾਰ ਹੈਗਾ ਜਿਹੜਾ ਦੂਜਾ ਮੁੰਡਾ ਮਿਲਿਆ ਤੁਹਾਨੂੰ, ਉਹਦੇ ਵੀ ਡਰਾਈਵਰ ਸਾਈਡ ਜਾਂ ਵਿੰਡਸ਼ੀਲਡ ਤੇ ਉਹਦੇ ਵੀ ਇਦਾਂ ਹੀ? ਮੈਂ ਐਕਚੁਅਲੀ ਉਹਨੂੰ ਖੜ ਕੇ ਦੇਖ ਨਹੀਂ ਸਕਿਆ, ਕਿਉਂਕਿ ਜਦੋਂ ਮੈਂ ਸਟਾਪ ਸਾਈਨ ਤੇ ਰੁਕਿਆ ਮੈਂ ਆਪਣੇ ਆਪ ਨੂੰ ਦੇਖਿਆ ਤੇ ਮੇਰੇ ਪੱਟ ਦੇ ਉੱਤੇ ਥੋੜਾ ਜਿੱਦਾਂ ਚੂਰਾ ਡਿੱਗਣ ਕਰਕੇ ਉਹ ਨਾ ਮਾੜੇ ਮੋਟੇ ਦਾ ਬਲੱਡ ਆਉਣ ਲੱਗ ਪਿਆ ਸੀ। ਬਾਹ ਦੇ ਉੱਤੇ ਵੀ ਜਿੱਦਾਂ ਬਾਹ ਹੀ ਸਟੀਅਰਿੰਗ ਦੇ ਉੱਤੇ, ਤੇ ਉਹ ਸਟੀਅਰਿੰਗ ਦੇ ਉੱਤੇ ਜਿਹੜੀ ਬਾਹ ਦੇ ਉੱਤੇ ਇਹਦਾ ਚੂਰਾ ਡਿੱਗਾ ਸੀ ਇਹਦਾ ਸ਼ੀਸ਼ੇ ਦਾ, ਤੇ ਜਿੱਥੇ ਡਿੱਗਾ ਸੀ ਉਹ ਨਾ ਰੈੱਡ ਜਿਹਾ ਬਲੱਡ ਨਿਕਲਣ ਲੱਗ ਪਿਆ ਸੀ। ਨਹੀਂ, ਤੁਸੀਂ ਚਲੋ ਆਪਣਾ ਡਾਕਟਰ ਨੂੰ ਦਿਖਾਓ, ਉਹਨੂੰ ਚੈੱਕ ਜਿਹੜਾ ਉਹ ਕਰਾਓ। ਤੇ ਇਹ ਜਿਹੜੀ ਆਵਾਜ਼ ਆ ਜਿਹੜੇ ਭਾਈ ਟਰੱਕਰਸ ਵਾਲੇ ਆ ਨਾ, ਉਹ ਧਿਆਨ ਜਿਹੜਾ ਉਹ ਦੇਣ। ਜੇ ਤੁਸੀਂ ਐਰੀਜ਼ੋਨਾ ਦੇ ਕਿਹੜੇ ਫਰੀਵੇ ਸੀਗਾ, ਤੁਸੀਂ ਇੱਕ ਵਾਰੀ ਫਿਰ ਦੱਸ ਦਿਓ ਫਰੀਵੇ ਤੇ ਐਗਜ਼ਿਟ ਨੰਬਰ? ਓਡੀ ਈਸਟਬੋਰਡ ਐਗਜ਼ਿਟ 201। ਇੱਥੇ ਭਾਜੀ ਪਹਿਲੇ ਵੀ ਆਪਾਂ ਸਾਲ 2 ਸਾਲ ਪਹਿਲੇ ਵੀ ਸੁਣਿਆ ਬ੍ਰਿਜਾਂ ਦੇ ਉੱਤੋਂ ਪੱਥਰ ਮਾਰ ਲਾ ਪਏ ਸੀ। ਤੇ ਮੈਂ ਆਪਣੀ ਜਦੋਂ ਫਿਰ 2-4 ਘੰਟੇ ਬਾਅਦ ਆਪਣਾ ਵੀਡੀਓ ਡੈਸ਼ ਕੈਮ ਖੋਲਿਆ ਤੇ ਮੈਨੂੰ ਉਹ 'ਚੋਂ ਕਲੀਅਰ ਹੋਇਆ ਕਿ ਇਹ ਸ਼ਾਟ ਨੇ, ਕਿਉਂਕਿ ਆਵਾਜ਼ ਵੀ ਇੱਕ ਰੋਕਦੀ ਨਹੀਂ ਹੈਗੀ, ਇਹ ਸ਼ਾਟ ਦੀ ਹੈ। ਐਂਡ ਉਹ ਸ਼ਾਟ ਕਲੀਅਰ ਹੁੰਦੇ ਆ ਕਿ ਜਿੱਥੇ ਉਹ ਮੇਰੀ ਓਪੋਜਿਟ ਸਾਈਡ ਤੋਂ ਜਿਹੜੀ ਗੱਡੀ ਖੜੀ ਸੀ ਇਵਨ ਚੱਲਦੀ ਨਹੀਂ ਸੀ ਗੱਡੀ, ਖੜੀ ਗੱਡੀ ਸੀ, ਉੱਥੋਂ ਸ਼ਾਟ ਆਇਆ। ਬਿਲਕੁਲ ਉਹ ਫਲੈਸ਼ ਕਲੀਅਰ ਹੁੰਦੇ ਆ, ਜੇ ਤੁਸੀਂ ਉਹ ਵੀਡੀਓ ਨੂੰ ਜ਼ੂਮ ਕਰਕੇ ਦੇਖੋ ਤੇ ਉਹ ਤੁਹਾਨੂੰ ਸ਼ਾਟ ਕਲੀਅਰ ਹੁੰਦੇ ਆ। ਨਹੀਂ, ਉਹ ਜਿਸ ਹਿਸਾਬ ਦੇ ਨਾਲ ਸ਼ਾਟ ਦੇ ਨਿਸ਼ਾਨ ਨੇ, ਉਹ ਇੱਕ ਪੱਥਰ ਵੱਜੇ ਦੇ ਨਹੀਂ ਆ, 2 ਬੈਕ ਟੂ ਬੈਕ ਸ਼ਾਟ ਆ। ਜੇ ਥੋੜਾ ਜਿਹਾ ਜਿਹੜਾ ਉਹ ਦਿਖਾਵਾਂ ਤਾਂ ਇਦਾਂ ਦਾ 8 ਸਾਈਨ ਜਿਹੜਾ ਆ ਉਹ ਬਣਿਆ ਆ। ਸੋ ਤੁਸੀਂ ਇਮੇਜਿਨ ਕਰ ਸਕਦੇ ਆ ਵੀ ਕਿੱਦਾਂ ਜਿਹੜਾ ਇਹ ਬੰਦੇ ਨੂੰ ਡਰ ਵਾਲੀ ਗੱਲ ਆ ਵੀ ਦੇਖੋ ਸਟੀਅਰਿੰਗ ਦੇ ਬਿਲਕੁਲ ਉੱਤੇ
ਚਲੋ ਸੁੱਖ ਭਾਜੀ ਤੁਹਾਡਾ ਬਚਾਅ ਹੋ ਗਿਆ ਵੀਰੇ, ਤੇ ਸ਼ੁਕਰ ਆ ਇਹ ਵੀ ਤਾਂ ਭਾਜੀ ਮੈਂ ਲੱਕਲੀ ਇਹ ਰਿਹਾ ਕਿ ਜੇ ਮੇਰਾ ਚੂਰਾ ਕੋਈ ਵੀ ਅੱਖ ਦੇ ਵਿੱਚ ਪੈ ਜਾਂਦਾ ਨਾ, ਫਿਰ ਮੇਰੇ ਕੋਲ ਹਾਰਡ ਹੋ ਜਾਂਦਾ ਕੰਟਰੋਲ ਕਰਨਾ, ਕਿਉਂਕਿ ਆਈਸ ਤਾਂ ਉਦੋਂ ਹੀ ਬੰਦ ਹੋ ਜਾਣੀਆਂ ਸੀ, ਫਿਰ ਨੁਕਸਾਨ ਜ਼ਿਆਦਾ ਹੋ ਸਕਦਾ ਸੀ। ਅਸੀਂ ਤਾਂ ਹੈ ਵੀ ਟੀਮ ਦੇ ਵਿੱਚ ਸੀ। ਤੇ ਜੀ ਤੁਹਾਡੇ ਨਾਲ ਕੌਣ ਸੀਗਾ? ਤੁਹਾਡੇ ਡੈਡ ਸੀਗੇ ਨਾਲ? ਹਾਂਜੀ ਹਾਂਜੀ। ਅੱਛਾ, ਸੋ ਦੇਖੋ ਬਚਾਅ ਹੋ ਗਿਆ ਵੀ ਭਾਈ ਜਿਹੜੇ ਲੰਘ ਰਹੇ ਆ ਦੇਖੋ। ਤੇ ਬਾਕੀ ਭਾਈ ਜਿਹੜੇ ਟਰੱਕਾਂ ਵਾਲਿਆਂ ਦੀ ਆਵਾਜ਼ ਚੱਕਦੇ ਆ, ਚਾਹੇ ਉਹ ਓਇਡਾ ਵਾਲੇ ਆ ਤੇ ਚਾਹੇ ਉਹ ਨਾਪਟਾ ਵਾਲੇ ਆ, ਭਾਈ ਉਹਨਾਂ ਨੂੰ ਵੀ ਕਹੋ ਵੀ ਇਹ ਐਰੀਜ਼ੋਨਾ ਪੁਲਿਸ ਦੇ ਨਾਲ, DOT ਦੇ ਨਾਲ ਮੁੱਦੇ ਨੂੰ ਜਿਹੜਾ ਉਹ ਚੱਕਣ ਵੀ ਇਸ ਹਿਸਾਬ ਦੇ ਨਾਲ ਵੀ ਭਾਈ ਮੁੱਦਾ ਇਹਦੇ ਵਿੱਚ ਬਾਟਮ ਲਾਈਨ ਇੱਕ ਹੋਰ ਨਿਕਲ ਆਇਆ ਆ ਵੀ ਇਹ ਤਾਂ ਹੈਗਾ ਹੀ ਹੈਗਾ। ਡਰਦਿਆਂ ਨੇ ਇਸ ਗੱਲੋਂ ਨਹੀਂ ਉਹਨਾਂ ਨੂੰ ਸ਼ਿਕਾਇਤ ਜਿਹੜੀ ਉਹ ਕੀਤੀ ਵੀ ਭਾਈ ਕਿਤੇ ਸਾਨੂੰ ਆਊਟ ਆਫ ਆਰਡਰ ਨਾ ਕਰ ਦੇਣ, ਵੀ ਬੰਦੇ ਦੀ ਇੱਕ ਤਾਂ ਜਾਨ ਮਾਲ ਦਾ ਜਿਹੜਾ ਉਹ ਖਤਰਾ ਬਣ ਗਿਆ। ਇਸ ਗੱਲੋਂ ਡਰਦਾ ਨਹੀਂ ਜਿਹੜਾ ਉਹ ਕਰ ਰਿਹਾ ਵੀ ਪੁਲਿਸ ਵਾਲੇ ਕਿਤੇ ਸਾਨੂੰ ਹੀ ਜਿਹੜਾ ਆ ਉਹ ਬਾਅਦ 'ਚ ਡਾਂਟਣ ਨਾ ਲੱਗ ਜਾਣ, ਜਾਂ ਸਾਨੂੰ ਹੀ ਜਿਹੜਾ ਆ ਉਹ ਗੈਸ ਲਾਈਟਿੰਗ ਜਿਹੜੀ ਉਹ ਨਾ ਕਰ ਦੇਣ। ਸੋ ਇਹ ਜ਼ਰੂਰ ਇਸ਼ੂ ਨੂੰ ਜਿਹੜਾ ਉਹ ਚੁੱਕਣਾ ਚਾਹੀਦਾ। ਥੈਂਕ ਯੂ ਸੁਖ ਵੀਰੇ ਗੱਲਬਾਤ ਕਰਨ ਦੇ ਲਈ, ਥੈਂਕ ਯੂ, ਬੜੀ ਮਿਹਰਬਾਨੀ। ਓਕੇ ਥੈਂਕ ਯੂ ਭਾਜੀ, ਥੈਂਕ ਯੂ ਇਹ ਨਿਊਜ਼ ਨੂੰ ਅਪਡੇਟ ਕਰਨ ਦੇ ਲਈ। ਸਾਰੇ ਵੀਰਾਂ ਦੇ ਲਈ ਇੱਕ ਸੇਫਟੀ ਅਲਰਟ ਹੈ ਕਿ ਜਿੱਦਾਂ ਵੀ ਆਪਣੀ ਐਜ਼ ਮਚ ਸੇਫਟੀ ਵਰਤਣ, ਕਿਉਂਕਿ ਇੱਥੇ ਤਾਂ ਪਹਿਲਾਂ ਵੀ ਅਸੀਂ ਹੈਪਨ ਸੁਣੇ ਆ ਫਲੈਕਸ ਦਾ ਪੇਜ ਦੇ ਵਿੱਚ। ਜੀ ਥੈਂਕ ਯੂ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਰੋਤੇ। ਸਾਡਾ ਇਹ ਮੇਨ ਰੀਜ਼ਨ ਇਸ ਖਬਰ ਨੂੰ ਲਿਆਉਣ ਦਾ ਇਹੀ ਸੀ, ਕਿਉਂਕਿ ਆਪਣੇ ਬਹੁਤ ਭੈਣ ਭਰਾ ਜੋ ਟਰੱਕਿੰਗ ਇੰਡਸਟਰੀ 'ਚ ਹੈਗੇ ਆ ਉਹ ਹਾਈਵੇਜ਼ ਤੇ ਜਾਂਦੇ ਆ। ਤੁਹਾਨੂੰ ਯਾਦ ਹੋਊਗਾ ਕੁਛ ਮਹੀਨੇ ਪਹਿਲਾਂ ਮਿਡ ਵੈਸਟ 'ਚ ਵੀ ਕੁਝ ਸਕੂਲ ਦੇ ਨਿਆਣੇ ਸੀ, ਉਹ ਪੱਥਰ ਸਿੱਟਦੇ ਸੀ ਹਾਈਵੇ ਤੇ ਜਾਂਦੇ ਕਾਰਾਂ ਤੇ ਟਰੱਕਾਂ ਤੇ। ਦੱਸਦੇ ਇਸੇ ਇਲਾਕੇ 'ਚ ਹੀ ਸੀਗੇ। ਸੋ ਕਈ ਜਿਹੜੇ ਸ਼ਰਾਰਤੀ ਹੁੰਦੇ ਹੈਗੇ ਨਿਆਣੇ, ਪਰ ਇਹ ਇੱਕ ਦੂਜੇ ਨੂੰ ਦੱਸਿਆ ਜ਼ਰੂਰ ਕਰੋ, ਤੇ ਜੇ ਪੁਲਿਸ ਰਿਪੋਰਟ ਹੋ ਸਕਦੀ ਉਹ ਵੀ ਜ਼ਰੂਰ ਹੋਵੇ, ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ। ਸੋ ਸਾਰੇ ਜਾਣੇ ਬਹੁਤ ਜ਼ਿਆਦਾ ਕੇਅਰਫੁਲ ਰਹੋ। ਲੋਕ ਅੱਜ ਕੱਲ੍ਹ ਕਮਲੇ ਬਹੁਤ ਹੋਏ ਪਏ ਫਿਰਦੇ ਹੈਗੇ। ਦੇਖੋ ਹਰਜੋਤ ਸਿੰਘ ਜੀ, ਸ਼ੁਕਰ ਕਰੋ ਵੀ ਇਹ ਜੇ 에ਅਰ ਗਨ ਸੀ ਜਾਂ ਜਿਹੜਾ ਵੀ ਸੀ ਹਨਾ, ਵੀ ਜੇ ਕਿਤੇ ਆਰ ਪਾਰ ਹੋ ਜਾਂਦੀ ਕਿੱਥੇ ਬਚਣਾ ਸੀਗਾ। ਜਿਸ ਹਿਸਾਬ ਦੇ ਨਾਲ ਇਹ ਸ਼ਾਟ ਸੀਗਾ ਬਿਲਕੁਲ ਡਰਾਈਵਰ ਸਾਈਡ ਵਿੰਡਸ਼ੀਲਡ ਤੇ ਜਿਹੜਾ ਉਹ ਸਾਹਮਣੇ। ਤੇ ਇਹਦੇ ਵਿੱਚ ਨਾ ਇੱਕ ਚੀਜ਼, ਚਲੋ ਇਹ ਹਰ ਇੱਕ ਦਾ ਆਪੋ ਆਪਣਾ ਸੁਭਾਅ ਹੁੰਦਾ ਹੈ, ਹਰ ਇੱਕ ਦਾ ਜਿਹੜਾ ਉਹ ਉਸ ਹਿਸਾਬ ਦੇ ਨਾਲ ਸੋਚਦੇ ਆ। ਪਰ ਇੱਕ ਚੀਜ਼ ਜਿਹੜੀ ਜ਼ਰੂਰ ਦੇਖਣੀ ਚਾਹੀਦੀ ਵੀ ਭਾਈ ਚੱਲ ਕੋਈ ਨਹੀਂ, ਜੇ ਆਊਟ ਆਫ ਆਰਡਰ ਵੀ ਹੋ ਜਾਂਦੇ ਦੈਟਸ ਫਾਈਨ, ਪਰ ਇਹ ਆ ਵੀ ਇਹਦੀ ਸ਼ਿਕਾਇਤ ਕਰਨੀ ਬਣਦੀ ਆ ਤੇ ਜ਼ਰੂਰ ਜਿਹੜੀ ਉਹ ਤੁਸੀਂ ਕਰੋ। ਪਰ ਇੰਨਾ ਡਰ ਨਹੀਂ ਕਿਸੇ ਪੁਲਿਸ ਵਾਲਿਆਂ ਦਾ, DOT ਦਾ ਹੋਣਾ ਚਾਹੀਦਾ ਵੀ ਅਗਲੇ ਬੰਦੇ ਦੇ ਉੱਤੇ ਗੋਲੀ ਚੱਲੀ ਹੋਵੇ, ਚਾਹੇ ਉਹ 에ਅਰ ਗਨ ਆ ਜਾਂ ਕੋਈ ਵੀ ਆ, ਉਹ ਬਾਲ ਬਚਿਆ ਹੋਵੇ, ਉਹ ਇਸ ਡਰ ਤੋਂ ਹੀ ਜਿਹੜਾ ਕਾਲ ਨਾ ਕਰੇ ਵੀ ਭਾਈ ਮੈਨੂੰ ਹੀ ਜਿਹੜਾ ਬਾਅਦ ਦੇ ਵਿੱਚ ਉਹ ਜਿਹੜਾ ਦੋਸ਼ੀ ਨਾ ਕਰਾਰ ਦੇ ਦੇਣ। ਸੋ ਇਹ ਇੱਕ ਮਾੜੀ ਗੱਲ ਆ। ਇਹਦੇ ਵਿੱਚ ਭਾਈ ਧਿਆਨ ਜਿਹੜਾ ਉਹ ਰੱਖਣਾ ਚਾਹੀਦਾ। ਤੇ ਬਾਕੀ ਕੋਈ ਨਹੀਂ ਭਾਜੀ, ਜੇ ਆਊਟ ਆਫ ਆਰਡਰ ਵੀ ਹੋ ਜਾਂਦੇ, ਪਹਿਲੋਂ ਸੇਫਟੀ ਜ਼ਰੂਰੀ ਹੈ। ਇਹ ਸਾਰੀਆਂ ਚੀਜ਼ਾਂ ਦੇ ਵਿੱਚ ਕੰਮ ਤਾਂ ਦੇਖੋ ਸਾਰੀ ਉਮਰ ਚੱਲਦੇ ਹੀ ਰਹਿਣੇ ਆ, ਉਹ ਨਾ ਰੁਕਿਆ ਤੇ ਨਾ ਕਦੇ ਰੁਕਣੇ ਆ, ਉਹ ਚੱਲੀ ਜਾਣੇ ਆ। ਪਹਿਲੋਂ ਆਪਣਾ ਧਿਆਨ ਰੱਖੋ, ਸਾਰਾ ਕੁਛ ਆ। ਹੋ ਸਕਦਾ ਆਈ ਡੋਂਟ ਨੋ ਹਰਜੋਤ ਸਿੰਘ ਜੀ, ਇੰਸ਼ੋਰੈਂਸ ਦੇ ਪੱਖ ਤੋਂ ਤੁਸੀਂ ਦੱਸ ਸਕਦੇ? ਆਈ ਨੋ ਉਦਾਂ ਤੁਸੀਂ ਟਰੱਕਿੰਗ ਦੀ ਇੰਸ਼ੋਰੈਂਸ ਕਰਦੇ ਤਾਂ ਨਹੀਂ ਆ ਕਿ ਇਹੋ ਜਿਹੀਆਂ ਚੀਜ਼ਾਂ ਕਵਰ ਤਾਂ ਹੋ ਸਕਦਾ, ਪਰ ਉਹ ਉਹਨਾਂ ਡਿਡਕਟੀਬਲ ਹੁੰਦਾ, ਉਹਦਾ ਕੋਈ ਫਾਇਦਾ ਨਹੀਂ ਹੋਣਾ ਹਨਾ, ਉਹ ਸ਼ੀਸ਼ੇ ਦਾ ਪਾਰਟਸ ਮਿਲਦੇ ਨਹੀਂ। ਸੋ ਸਰੋਤਿਓ ਧਿਆਨ ਰੱਖੋ। ਤੇ ਅਗਲਾ ਅਸੀਂ ਪ੍ਰੋਗਰਾਮ ਚੱਲੀਏ